जी का खालसा वाहिगुरू जी की फतेह। मैं तुहाडी होस्ट नीलम कौर। मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। जी डॉक्टर साहब, वेलकम टू अवर शो। थैंक यू सो मच। जी डॉक्टर साहब, ਅੱਜ 25 ਜਨਵਰੀ 2016 13 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ। ਦੇਖੋ, ਵੀਕਐਂਡ ਅੱਗੇ ਤਾਂ ਅਸੀਂ ਆਪਣਾ ਦੱਸੀਦਾ ਸੀ, ਹੁਣ ਦੁਨੀਆ ਭਰ ਦੇ ਲੋਕਾਂ ਨੇ ਵੀਕਐਂਡ ਫੋਨ ਵਜਾ ਕੇ ਘੰਟੀਆਂ ਸਾਡਾ ਪੁੱਛਿਆ ਜੀ ਕਿਵੇਂ ਚੱਲ ਰਿਹਾ। ਸੁਣਿਆ ਵਾਸ਼ਿੰਗਟਨ ਨਿਊਯਾਰਕ ਨੂੰ ਬਰਫ਼ ਉਡਾ ਕੇ ਲੈ ਗਈ ਸਾਰੀ ਜੀ। ਮੈਂ ਕਿਹਾ ਨਹੀਂ, ਬਰਫ਼ ਤਾਂ ਬੜੀ ਪਿਆਰੀ ਵਿਚਾਰੀ ਰੂਹ ਦੇ ਗੋੜਿਆਂ ਵਾਂਗੂ ਡਿੱਗਦੀ ਹੈ। ਨਾਲੇ ਮੈਂ ਕਿਹਾ ਵੀ ਜਿਨ੍ਹਾਂ ਨੂੰ ਨਹੀਂ ਸੀ ਕਦੇ ਆਰਾਮ ਮਿਲਦਾ, ਇਹ ਫੋਰਸਡ ਵੈਕੇਸ਼ਨ ਦੇ ਦਿੱਤੀ ਹੈ। ਹਾਂਜੀ, ਇਹ ਵੱਖਰੀ ਗੱਲ ਹੈ ਵੀ ਹਰ ਕੋਈ ਘਰੋਂ ਜਦੋਂ 2 ਦਿਨ ਬਾਅਦ ਨਿਕਲਿਆ ਹੋਣਾ ਤਾਂ 2-2 ਪਾਉਂਡ weight ਜਿਹੜਾ ਉਹ ਪੁੱਟ ਆਨ ਕੀਤਾ ਹੋਣਾ ਜੀ। ਉਹ ਤਾਂ ਬੀਬੀਆਂ ਨੂੰ ਵਕਤ ਪਾਇਆ ਹੋਣਾ ਘਰਾਂ 'ਚ ਕਿ ਵੀ ਹੁਣ ਪਕੌੜੇ ਕੱਢ ਲਓ, ਹੁਣ ਇਹ ਕਰ ਲਓ, ਉਹ ਕਰ ਲਓ। ਹਾਂਜੀ, ਪਰ ਮੈਂ ਸਮਝਦਾ ਵੀ ਜਿੱਥੇ ਜਦੋਂ ਅਸੀਂ ਈਸਟ ਕੋਸਟ ਦੇ ਹਵਾਲੇ ਨਾਲ ਦੇਖਦੇ ਨਿਊਯਾਰਕ ਦੇ ਹਵਾਲੇ ਨਾਲ ਸੀ ਕਿ ਦੂਸਰਾ ਵੱਡਾ ਪਿਛਲੀ ਸਦੀ ਔਰ ਹੁਣ ਦੀ ਸੈਕੰਡ ਸਨੋ ਸਟਾਰਮ ਸੀ। ਹਾਂਜੀ, 24-25 ਇੰਚ ਤੋਂ ਲੈ ਕੇ 30-32 ਇੰਚ ਤੱਕ ਡਿਫਰੈਂਟ ਥਾਵਾਂ ਦੇ ਉੱਤੇ ਜਿਹੜੀ ਹੈ ਸਨੋ ਪਈ। ਇਹ ਕੁਦਰਤ ਦਾ ਪਾਰਟ ਹੈ, ਪਰ ਇਹਦੇ 'ਚ ਸਾਰੇ 'ਚ 2 ਚੀਜ਼ਾਂ ਜਿਹੜੀਆਂ ਜਿਨ੍ਹਾਂ ਨੇ ਬੇਸ਼ੱਕ ਹਰ ਵਾਰੀ ਇਹ ਸਾਹਮਣੇ ਆਉਂਦਾ ਪ੍ਰਭਾਵਿਤ ਵੀ ਕੀਤਾ ਹੈ, ਔਰ ਜਿਹੜੇ ਖਾਸ ਤੌਰ ਤੇ ਪੰਜਾਬ ਤੋਂ ਜਾਂ ਦੂਸਰੇ ਦੇਸ਼ਾਂ ਤੋਂ ਕਾਲ ਕਰਕੇ ਹਾਲ ਪੁੱਛ ਰਹੇ ਸੀ ਕਿ ਵੀ ਕਿਵੇਂ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ, ਗੱਲ ਇਹ ਹੈ ਵੀ ਕਾਇਨਾਤ ਔਰ ਇਹ ਧਰਤੀ ਤਾਂ ਰੱਬ ਦੀ ਬਣਾਈ ਹੋਈ ਹੈ। ਮਨੁੱਖਾ ਜੀਵਨ ਵੀ ਸਭ ਨੂੰ ਮਿਲਿਆ ਹੈ, ਨਸਲ ਵੀ ਇੱਕੋ ਹੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ ਉਹ। ਹੁਣ ਇਸ ਮੁਲਕ ਦੇ ਵਿੱਚ ਵੀ 200-300 ਸਾਲ ਪਹਿਲਾਂ ਲੋਕ ਜਿਹੜੇ ਆਏ ਮੂਲ ਵਛਿੰਦਿਆਂ ਨੂੰ ਛੱਡ ਕੇ, ਜਿਨ੍ਹਾਂ ਦੀ ਗਿਣਤੀ ਹੁਣ 1 ਮਿਲੀਅਨ ਤੋਂ ਵੀ ਘੱਟ ਹੈ, ਨੇਟਿਵ ਅਮਰੀਕਨਸ ਦੁਨੀਆ ਭਰ ਚੋਂ ਆਏ, ਜਿਹੜੇ ਆਪੋ ਆਪਣੇ ਦੇਸ਼ਾਂ 'ਚ ਨਿਕੰਮੇ ਲੋਕ ਨੇ, ਜਿਨ੍ਹਾਂ ਦੇ ਜਿਹੜੇ ਦੇਸ਼ ਕਰਪਟ ਨੇ, ਜਿੱਥੇ ਕੁਛ ਨਹੀਂ ਹੈ। ਪਰ ਇੱਥੇ ਜੇ ਹੁਣ ਇੰਨੀ ਵੱਡੀ ਨੇਚਰ ਦੀ ਇੱਕ ਜਿਹੜੀ ਹੈ ਉਹ ਕੈਲਾਮਿਟੀ ਵੀ ਹੋ ਸਕਦੀ ਸੀ। 9 ਮਿਲੀਅਨ ਦੇ ਲਗਭਗ ਲੋਕ ਨਿਊਯਾਰਕ 'ਚ ਰਹਿੰਦੇ ਨੇ, 8.5 ਮਿਲੀਅਨ ਜੀ। ਸੋ ਜਦੋਂ ਤੁਸੀਂ ਸਵੇਰੇ ਹੀ ਸਨੋ ਸਟਾਰਮ ਹੋਇਆ, ਹਾਲਾਂਕਿ ਮੇਰਾ ਫਰਾਈਡੇ ਵਾਸ਼ਿੰਗਟਨ ਜਾਣ ਦਾ ਸੀ, ਪਰ ਇਸ ਤੋਂ ਪਹਿਲਾਂ ਕਿਉਂਕਿ ਵਾਸ਼ਿੰਗਟਨ ਨੂੰ ਸਨੋ ਨੇ ਪ੍ਰਭਾਵਿਤ ਕੀਤਾ ਸੀ, ਸੋ ਉੱਥੇ ਉਹਨਾਂ ਨੇ ਸਾਰਾ ਸਬਵੇ ਮੈਟਰੋ ਸਭ ਕੁਝ ਪਹਿਲਾਂ ਹੀ ਬੰਦ ਕਰ ਦਿੱਤਾ ਸੀ। ਹੁਣ ਨਿਊਯਾਰਕ 'ਚ ਕਿਉਂਕਿ ਇੱਥੇ ਜਿਹੜਾ ਬਾਰ-ਬਾਰ ਹਰ ਘੰਟੇ ਬਾਅਦ ਬਰੀਫਿੰਗ ਵੀ ਚੱਲ ਰਹੀ ਸੀ। ਸੋ 2 ਚੀਜ਼ਾਂ ਜਿਹੜੀਆਂ ਮੋਸਟ ਰਿਮਾਰਕੇਬਲ ਨੇ ਇਸ ਸੋਸਾਇਟੀ ਦੀਆਂ, ਸਿਸਟਮ ਦੀਆਂ, ਕਿ ਜਦੋਂ ਸਨੋ ਸਟਾਰਮ ਸ਼ੁਰੂ ਹੋਇਆ, ਵਰਦੀ ਸਨੋ ਦੇ ਵਿੱਚ ਜਿਹੜਾ ਮਿਸਟਰ ਕੋਮੋ ਗਵਰਨਰ ਜਿਹੜਾ ਸਟੇਟ ਦਾ, ਉਹ ਸਨੋ ਦੇ ਵਿੱਚ ਖੜਾ ਉਸ ਕਿਸਮ ਦੇ ਹੀ ਕੱਪੜਿਆਂ ਦੇ ਵਿੱਚ ਜੋ ਜੇ ਹਟਾਉਣ ਵਾਲੇ ਸਨੋ ਪਾਉਂਦੇ ਨੇ ਉਹ ਬਰੀਫ ਕਰ ਰਿਹਾ ਸੀ, ਲੋਕਾਂ ਨੂੰ ਹਦਾਇਤ ਕਰ ਰਿਹਾ ਸੀ ਕਿ ਭਾਈ ਆਹ ਕਰਨਾ, ਉਹ ਨਹੀਂ ਕਰਨਾ। ਫਿਰ 2-3 ਘੰਟੇ ਬਾਅਦ ਇੱਕ ਫੁੱਲ ਪ੍ਰੈਸ ਕਾਨਫਰੰਸ ਉਹਨੇ ਐਡਰੈਸ ਕੀਤੀ, ਜਿਹਦੇ 'ਚ ਹਰ ਡਿਪਾਰਟਮੈਂਟ ਜਿਹਦੇ ਨਾਲ ਇਸ ਦਾ ਕੰਸਰਨ ਸੀ। ਔਰ ਇਹੀ ਨਹੀਂ ਕਿ ਵੀ ਜ਼ਬਾਨੀ ਉਸ ਪ੍ਰੈਸ ਕਾਨਫਰੰਸ 'ਚ ਫਿਰ ਜਿਹੜੀ ਸਾਈਨ ਲੈਂਗੁਏਜ ਹੈ ਡੈਫ ਐਂਡ ਡੰਬ ਦੀ ਜੀ ਇੱਕ ਜਿਹੜਾ ਖੜਾ ਉਹਨਾਂ ਨੂੰ ਦਰਸਾ ਰਿਹਾ। ਔਰ ਇੰਨਾ ਕੁ ਹਰ ਕੋਈ ਤਿਆਰ ਸੀ ਆਪਣੇ ਸਿਸਟਮ ਦੇ ਨਾਲ, ਜਿੱਥੇ ਉਹ ਨੇਚਰ ਨੂੰ ਬਾਰ-ਬਾਰ ਮਦਰ ਨੇਚਰ ਨੇ ਆਪਣਾ ਇਹ ਕੰਮ ਕਰਨਾ ਹੈ, ਸਾਨੂੰ ਕੀ ਕਰਨ ਦੀ ਲੋੜ ਹੈ। ਤੇ ਉੱਥੇ ਪੂਰੇ ਦਾ ਪੂਰਾ ਸਿਸਟਮ ਕਿ ਜੀ 40,000 ਟਰੱਕ ਜਿਹੜੇ ਨੇ ਔਨ ਦਾ ਰੋਡ ਨੇ, ਤੁਸੀਂ ਆਹ ਹਦਾਇਤ ਫੋਲੋ ਕਰੋ। ਈਵਨ ਕਿ ਵੀ ਕੋਡ ਇੰਨਾ ਅਪਲਾਈ ਹੋ ਗਿਆ ਹੈ, ਜਿਹੜੇ ਹੋਮਲੈਸ ਨੇ ਉਹਨਾਂ ਨੂੰ ਆਹ ਸਹੂਲਤਾਂ ਪ੍ਰੋਵਾਈਡ ਹੋਣਗੀਆਂ। ਔਰ ਫਿਰ ਜਿਸ ਤਰੀਕੇ ਦੇ ਨਾਲ ਉਹ ਬਰੀਫਿੰਗ ਚੱਲਦੀ ਰਹੀ, ਸੋ ਪਹਿਲਾ ਪਾਰਟ ਤਾਂ ਮੇਰੇ ਮਾਈਂਡ 'ਚ ਆਇਆ ਵੀ ਇਹ ਹੈ ਲੀਡਰਸ਼ਿਪ ਜੀ ਜੀ। ਵੀ ਜਿੱਥੇ ਸਾਡੇ ਸਿਸਟਮ ਦੇ ਵਿੱਚ ਜਿਹੜਾ ਕਿ ਬੇਸ਼ੱਕ ਉੱਥੇ ਵੀ ਸਿਸਟਮ ਤਾਂ ਅੰਗਰੇਜ਼ਾਂ ਨੇ ਡਿਵੈਲਪ ਕੀਤੇ ਹੀ ਸੀ, ਬ੍ਰਿਟਿਸ਼ ਕਲੋਨੀਅਲ ਜਿਹੜਾ ਸਿਸਟਮ ਸਾਊਥ ਏਸ਼ੀਆ ਦੇ ਬਹੁਤ ਸਾਰੇ ਮੁਲਕਾਂ 'ਚ ਸੀ, ਔਰ ਉਹਨਾਂ ਦੇ ਜ਼ਮਾਨੇ 'ਚ ਐਡਮਿਨਿਸਟ੍ਰੇਸ਼ਨ ਹੋਏ। ਜੋ ਦੂਜਾ ਇਹੀ ਕਾਰਨ ਹੈ ਵੀ 47 ਤੋਂ ਬਾਅਦ ਇੱਕ ਜਨਰੇਸ਼ਨ ਸੀ ਜਿਹੜੀ ਜਦੋਂ ਉਹਨਾਂ ਨੇ ਇਹਨਾਂ ਦਾ ਦੇਖਿਆ ਦੇਸੀਆਂ ਦਾ ਰਾਜ ਭਾਗ, ਤੇ ਉਹ ਅਕਸਰ ਕਹਿੰਦੇ ਚਲੇ ਗਏ ਕਿ ਜੀ ਇਹਨਾਂ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਹੁਣ ਰਾਜ ਦਾ ਮਤਲਬ ਬੇਸ਼ੱਕ ਅਪਰ ਲੈਵਲ ਐਕਸਪਲੋਇਟੇਸ਼ਨ ਸੀ, ਲੇਕਿਨ ਕਾਮਨ ਬੰਦਾ ਇਹ ਮਹਿਸੂਸ ਕਰਦਾ ਸੀ ਕਿ ਵੀ ਉਹਦੀ ਕਿਸੇ ਨੂੰ ਪਰਵਾਹ ਹੈ, ਉਹਦੀ ਕਿਸੇ ਨੂੰ ਕੇਅਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਲੈਵਲ ਦਾ ਜਿਹਦੇ 'ਚ ਕਿ 8.5-9 ਮਿਲੀਅਨ ਲੋਕ ਇਨਵੋਲਵ ਨੇ,
ਲੀਡਰਸ਼ਿਪ ਪ੍ਰੋਵਾਈਡ ਕਰਨਾ, ਹਰ ਨੈਸੈਸਰੀ ਜਿਹੜਾ ਤੁਸੀਂ ਹਾਲਾਂਕਿ ਜਦੋਂ ਬੀਬੀ ਸੈਂਡੀ ਆਈ ਉਦੋਂ ਅਨਐਕਸਪੈਕਟਡ ਸੀ, ਉਦੋਂ ਥੋੜਾ ਬਹੁਤ ਕ੍ਰਿਟਿਸਿਜ਼ਮ ਵੀ ਹੋਇਆ ਔਰ ਇਹ ਗੱਲ ਗਵਰਨਰ ਵੀ ਕਹਿ ਰਿਹਾ ਸੀ, ਬਾਅਦ ਚ ਮੇਅਰ ਬਲੂਮਬਰਗ ਵੀ ਕਹਿ ਰਿਹਾ ਸੀ ਜੀ ਉਹਨੇ ਸਾਨੂੰ ਬੜੇ ਲੈਸਨ ਦਿੱਤੇ ਨੇ ਔਰ ਇਸ ਵਾਰ ਉਹਨਾਂ ਨੇ ਕਿ ਜੀ ਪਾਵਰ ਫੇਲਿਅਰ ਵੀ ਹੋ ਸਕਦਾ ਹੈ, ਲੌਂਗ ਆਈਲੈਂਡ ਏਰੀਆ ਦੇ ਵਿੱਚ ਫਲੱਡਿੰਗ ਵੀ ਹੋ ਸਕਦੀ ਹੈ, ਲੇਕਿਨ ਸਾਰੇ ਆਲਟਰਨੇਟ ਪ੍ਰਬੰਧ, ਫੁੱਲ ਜਾਣਕਾਰੀ ਔਰ ਹੈਲਪ ਦਾ ਹੋਣਾ, ਮੈਂ ਸਮਝਦਾ ਹਾਂ ਵੀ ਇਹ ਪਾਰਟ ਸਿਸਟਮ ਇਨ ਪਲੇਸ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ। ਔਰ ਹਾਲਾਂਕਿ 9/11 ਵਰਗੀ ਟ੍ਰੈਜਡੀ ਦੇ ਵੇਲੇ ਵੀ ਜਦੋਂ ਅਸੀਂ ਫਾਇਰ ਫਾਈਟਰਸ ਦੀ ਔਰ ਬਰੇਵ ਲੋਕਾਂ ਦੀ ਗੱਲ ਕਰਦੇ ਕਿ ਲੋਕ ਕਿਵੇਂ ਬਾਹਰ ਨੂੰ ਦੌੜ ਰਹੇ ਸੀ, ਜਾਨ ਇਹ ਅੰਦਰ ਨੂੰ ਦੌੜ ਰਹੇ ਸੀ ਲੋਕਾਂ ਨੂੰ ਕੱਢਣ ਦੇ ਲਈ ਔਰ 150 ਤੋਂ ਜ਼ਿਆਦਾ ਫਾਇਰ ਫਾਈਟਰ ਉਹਦੇ ਚ ਮਾਰੇ ਗਏ। ਸੋ ਕਹਿਣ ਦਾ ਮਤਲਬ ਇਹ ਹੈ ਵੀ ਲੋਕ ਉਹੀ ਹੁੰਦੇ ਨੇ, ਜੇ ਇੱਕ ਸਿਸਟਮ ਇਨ ਪਲੇਸ ਹੋਏ ਤੇ ਉਸ ਸਿਸਟਮ ਦੇ ਵਿੱਚ ਆਮ ਸ਼ਹਿਰੀਆਂ ਨੂੰ ਮਹਿਸੂਸ ਹੋਏ ਕਿ ਉਹਨਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੇ ਮੁਸੀਬਤ ਵੇਲੇ ਕਿੱਥੇ ਜਾਣਾ ਹੈ, ਉਹਨਾਂ ਦੇ ਸਾਹਮਣੇ ਕੀ ਚੈਲੰਜ ਨੇ, ਉਹਨਾਂ ਦਾ ਕੋਈ ਰੱਖ ਹੈ, ਕੋਈ ਉਸ ਦਾ ਪ੍ਰਬੰਧ ਕਰ ਰਿਹਾ। ਸੋ ਇਹ ਮੈਂ ਸਮਝਦਾ ਹਾਂ ਕਿ ਇੱਕ ਬੜਾ ਰਿਮਾਰਕੇਬਲ ਪਾਰਟ ਜਿਹੜਾ ਇਸ ਹਵਾਲੇ ਦੇ ਨਾਲ ਸਾਹਮਣੇ ਆਇਆ। ਔਰ ਸੈਕੰਡ ਪਾਰਟ ਮੈਂ ਦੇਖਦਾ ਕਿ ਵੀ ਔਰ ਵਾਸ਼ਿੰਗਟਨ ਚ ਵੀ, ਹਾਲਾਂਕਿ ਵਾਸ਼ਿੰਗਟਨ ਕੋਈ ਯੂਜ਼ ਟੂ ਨਹੀਂ ਹੈ ਬਹੁਤ ਸਾਰੇ ਸਨੋ ਸਟਾਰਮਸ ਦਾ ਔਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਟ੍ਰੈਂਡ ਬਦਲਿਆ, ਨਿਊਯਾਰਕ ਦੀ ਥਾਂ ਤੇ ਵਾਸ਼ਿੰਗਟਨ ਫੋਕਸ ਬਣਦੇ ਜੀ। ਔਰ ਸੈਕੰਡਲੀ ਉਸ ਤੋਂ ਪੋਸਟ ਕੀ ਕਰਨਾ ਹੈ, ਸਨੋ ਸਟਾਰਮ ਆ ਕੇ ਚਲਾ ਗਿਆ ਕਿਵੇਂ ਹੈ। ਹਾਲਾਂਕਿ ਕੁਝ ਜਿਹੜੇ ਪ੍ਰੈਸਿਡੈਂਟ ਸੀ ਜਿਵੇਂ ਕੁਈਨਸ ਦੇ ਵਿੱਚ ਜਾਂ ਦੂਜਾ, ਉਹਨਾਂ ਨੇ ਕਿਹਾ ਜੀ ਵੀ ਸਾਡਾ ਆਬਜੈਕਟਿਵ, ਪ੍ਰਾਇਮਰੀ ਆਬਜੈਕਟਿਵ ਮੇਨ ਰੋਡਸ ਨੇ, ਫਿਰ ਸੈਕੰਡਰੀ ਹੈ, ਫਿਰ ਟਰਸ਼ਰੀ ਹੈ। ਹਾਲਾਂਕਿ ਕੁਈਨਸ ਔਰ ਕੁਝ ਏਰੀਆ ਸ਼ਿਕਾਇਤ ਸੀ ਕਿ ਗਲੀਆਂ ਚ ਉਵੇਂ ਹੀ ਬਰਫ਼ ਪਈ ਔਰ ਉਹਨਾਂ ਨੇ ਹੁਣ ਐਡਮਿਨਿਸਟ੍ਰੇਸ਼ਨ ਦਾ ਦੂਜਾ ਪਾਰਟ ਹੈ ਸਾਡਾ, ਉੱਥੇ ਕੋਈ ਹੋਰ ਮੁਸੀਬਤ ਆਏ ਤਾਂ ਪੁਲਿਸ ਦੀ ਚਾਂਦੀ ਹੁੰਦੀ ਹੈ, ਜਿਉਂ ਪੈਸੇ ਇਕੱਠੇ ਕਰਨ ਲੱਗਦੇ ਨੇ। ਬਲੈਕ ਦੇ ਵਿੱਚ ਜਿਹੜਾ ਚੀਜ਼ ਚਵਾਨੀ ਦੀ ਮਿਲਦੀ ਹੈ ਦੁਕਾਨਦਾਰ 4 ਰੁਪਏ ਦੀ ਵੇਚਦਾ ਜੀ। ਔਰ ਇੱਥੇ ਇਹ ਸੀ ਕਿ ਜੀ ਅਗਲਾ ਹਫਤਾ ਉਹਨਾਂ ਨੇ ਕਿਹਾ ਜੀ ਹੁਣ ਮਦਰ ਨੇਚਰ ਨੇ ਪਹਿਲਾਂ ਆਪਣਾ ਕੰਮ ਕੀਤਾ ਹੈ ਸਨੋ ਲਿਆ ਕੇ, ਹੁਣ ਮਦਰ ਨੇਚਰ ਨੂੰ ਹੀ ਕੰਮ ਕਰਨ ਦਿਓ, ਉਹਨੂੰ ਮੈਲਟ ਕਰਨ ਦਾ, ਆਪਣੀਆਂ ਗੱਡੀਆਂ ਉੱਥੇ ਹੀ ਛੱਡ ਦਿਓ ਜਿੱਥੇ ਹੈਗੀਆਂ, ਫਰੇ ਵੀ ਕੋਈ ਪਰਵਾਹ ਨਾ ਕਰੋ, ਕੋਈ ਕਿਸੇ ਨੂੰ ਟਿਕਟ ਨਹੀਂ ਮਿਲੇਗੀ ਜਾਂ ਦੂਸਰਾ। ਸੋ ਗੱਲ ਸਿਰਫ ਇਹ ਨਹੀਂ ਹੈ ਵੀ ਇੱਕ ਨੇ ਕਰਾ ਕੇ ਦੂਜਿਆਂ ਨੂੰ। ਔਰ ਫਿਰ ਮੈਂ ਸਮਝਦਾ ਵੀ ਜਦੋਂ ਸਟਾਰਮ ਓਵਰ ਹੋਇਆ ਅਗੇਨ ਪ੍ਰੈਸ ਕਾਨਫਰੰਸ ਔਰ ਬਲੂਮਬਰਗ, ਔਰ ਮੈਂ ਸਮਝਦਾ ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਸ਼ਾਇਦ ਬਲੂਮਬਰਗ ਰਨ ਕਰੇ ਇੰਡੀਪੈਂਡੈਂਟਲੀ ਪ੍ਰੈਜ਼ੀਡੈਂਸੀ ਲਈ, ਕਿਉਂਕਿ ਹੁਣ ਜਿਸ ਕਿਸਮ ਦਾ ਕਮਸਾਨ ਇਹਨਾਂ ਨੇ ਦੋਨੋਂ ਪਾਸਿਆਂ ਦੇ ਕੈਂਡੀਡੇਟਸ, ਡੈਮੋਕ੍ਰੈਟਸ ਦਾ ਚਲੋ ਹਿਲਰੀ ਔਰ ਦੂਜੀ ਹਿਲਰੀ ਦੇ ਵੀ ਰੇਟਿੰਗ ਥੱਲੇ ਜਾ ਰਹੀ ਹੈ, ਪਰ ਜਿਸ ਕਿਸਮ ਦਾ ਰਿਪਬਲਿਕਨਾਂ ਦਾ ਬੇੜਾ ਗਰਕ ਡੋਨਲਡ ਟਰੰਪ ਕਰ ਰਿਹਾ ਜੀ ਜੀ। ਔਰ ਜੇ ਡੋਨਲਡ ਟਰੰਪ ਦੇ ਰੇਸਿਜ਼ਮ ਦੇ ਹਵਾਲੇ ਦੇ ਨਾਲ ਅਸੀਂ ਦੇਖੀਏ ਕਿ ਆਲਰੇਡੀ ਮੁਸਲਮਾਨਾਂ ਦੇ ਬਾਰੇ ਤਾਂ ਜੋ ਉਹਦਾ ਚੱਲ ਹੀ ਰਿਹਾ ਸੀ ਖੁੱਲ ਕੇ ਕਹਿਣਾ ਕਿ ਜੀ ਉਹਨਾਂ ਦੇ ਇੱਥੇ ਆਉਣ ਤੇ ਪਾਬੰਦੀ ਹੋਣੀ ਚਾਹੀਦੀ ਹੈ। ਔਰ ਜਿਵੇਂ ਆਇਓਵਾ ਜਿਹੜਾ ਕਿ ਹੁਣ ਇਸ ਵੇਲੇ ਹੈੱਡਕੁਆਰਟਰ ਬਣਿਆ ਹੋਇਆ ਹੈ ਸਾਰੀਆਂ ਦਾ, ਜਿਹੜੀਆਂ ਇਹਨਾਂ ਦੀਆਂ ਕਾਕਸਿਸ ਹੁੰਦੀਆਂ ਨੇ ਔਰ ਡਿਸਾਈਡਿੰਗ ਫੈਕਟਰ ਹੁੰਦਾ, ਔਰ ਉੱਥੇ ਜਿਹੜੀ ਖਬਰ ਕੱਲ ਦੀ ਔਰ ਉਹਦੇ ਤੇ ਸਿੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਪ੍ਰੋਟੈਸਟ ਵੀ ਕੀਤਾ ਹੈ। ਅੱਜ ਦੀ ਟ੍ਰਿਬਿਊਨ ਨੇ ਵੀ ਮੇਨ ਖਬਰ ਜਿਹੜੀ ਹੈ ਉਸ ਨੂੰ ਹਾਈਲਾਈਟ ਕੀਤਾ ਔਰ ਮੈਂ ਇਸੇ ਕੰਟੈਕਸਟ 'ਚ ਉਹਨੂੰ ਨਾਲ ਲੱਗਦੇ ਹੀ ਡਿਸਕਸ ਕਰ ਲੈਣਾ ਤਾਂ ਕਿ ਬਾਅਦ ਦੇ ਵਿੱਚ ਵਕਤ ਜਿਹੜਾ ਉਹ ਸੇਵ ਹੋਏਗਾ। ਔਰ ਉਹਦੇ 'ਚ ਜਿਹੜੀ ਟ੍ਰਿਬਿਊਨ ਦੀ ਵੀ ਖਬਰ ਹੈ ਔਰ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ, ਪ੍ਰੋਟੈਸਟਿੰਗ ਸਿੱਖ ਰਿਮੂਵਡ ਫਰਮ ਡੋਨਲਡ ਟਰੰਪਸ ਰੈਲੀ। ਹੁਣ ਇਹਦੇ 'ਚ ਹਾਲਾਂਕਿ ਜਦੋਂ ਮੈਂ ਖਬਰ ਇੱਕਦਮ ਸ਼ਾਮ ਨੂੰ ਦੇਖੀ ਮੈਨੂੰ ਥੋੜਾ ਜਿਹਾ ਪਹਿਲਾਂ ਗੁੱਸਾ ਵੀ ਆਇਆ ਜੀ। ਮੈਂ ਕਿਹਾ ਆ ਬੈਲ ਮੁਝੇ ਮਾਰ ਕਿ ਵੀ ਸਾਨੂੰ ਉਹ ਨਹੀਂ ਜੀਣ ਦਿੰਦੇ, ਅਸੀਂ ਬਚਦੇ ਫਿਰਦੇ ਹਾਂ ਵੀ ਭਾਈ ਸਾਹਿਬ ਤੁਸੀਂ ਉੱਥੇ ਕਾਹਨੂੰ ਰੈਲੀ 'ਚ ਨੋ ਹੀਟ ਲੈ ਕੇ ਗਏ ਸੀ, ਲਾਲ ਗੂੜੀ ਪੱਗ ਬੰਨ ਕੇ ਪ੍ਰਕਾਸ਼ ਦਾੜੇ ਦੇ ਨਾਲ ਵੀ ਜ਼ਰੂਰ ਤੁਸੀਂ ਇਹ ਮੇਰਾ ਪਹਿਲਾ ਰਿਐਕਸ਼ਨ ਸੀ। ਔਰ ਮੈਨੂੰ ਇਹ ਲੱਗਾ ਕਿ ਵੀ ਕਈ ਚੀਜ਼ਾਂ ਵਕਤ ਵਿਚਾਰੇ ਸੋ ਬੰਦਾ ਹੋਏ ਵੀ ਆਲਰੇਡੀ ਹੋ ਰਿਹਾ ਵੀ ਤੁਸੀਂ ਜਾ ਕੇ ਉਹਦੀ ਅੱਖ 'ਚ ਮਾਰ ਰਹੇ ਹੋ ਡੋਨਲਡ ਟਰੰਪ ਦੇ ਉਂਗਲ। ਪਰ ਫਿਰ ਦੂਜੇ ਮਿੰਟ ਮੈਨੂੰ ਪ੍ਰਾਈਡ ਵੀ ਮਹਿਸੂਸ ਹੋਇਆ, ਜਿਹੜੀ ਗੱਲ ਟਰੂਥਫੁਲੀ ਹੈ, ਮੈਂ ਆਪਣਾ ਪਹਿਲਾ ਰਿਐਕਸ਼ਨ ਨਹੀਂ ਰੋਕਿਆ। ਮੈਨੂੰ ਲੱਗਾ ਕਿ ਵੀ ਪਹਿਲਾਂ ਤਾਂ ਇਹ ਲੱਗਾ ਵੀ ਵਕਤਾ ਵਿਚਾਰੋ ਸਰਦਾਰ ਸਾਹਿਬ ਤੁਸੀਂ ਕਿੱਥੇ ਜਾ ਬੜੇ ਹੋ ਵੀ ਚੰਗਾ ਭਲਾ ਤੁਸੀਂ। ਫਿਰ ਮੈਨੂੰ ਲੱਗਾ ਵੀ ਇਹ ਜਿਹੜੀ ਸਿੱਖ ਸਪਿਰਿਟ ਹੈ ਨਾ ਇਹੀ ਸਾਡੀ ਸਟਰੈਂਥ ਵੀ ਹੈ ਜੀ ਜੀ ਬਿਲਕੁਲ। ਹਾਲਾਂਕਿ ਹੁਣ ਤੱਕ ਕੋਈ ਡੋਨਲਡ ਟਰੰਪ ਨੇ ਇਦਾਂ ਦੀ ਕੋਈ ਗੱਲ ਨਹੀਂ ਕਹੀ, ਉਹਨੇ ਮੈਕਸੀਕਨਸ ਨੂੰ ਕਿਹਾ ਕਿ ਵੀ ਉਹਨੇ ਸਿੱਖਾਂ ਨੂੰ ਟਾਰਗੇਟ ਕਰਕੇ ਕਹੀ ਹੋਏ, ਪਰ ਇਸ ਸਿੰਘ ਨੂੰ ਇਹ ਲੱਗਾ ਕਿ ਵੀ ਇਹ ਹਿੱਟ ਫਲਾਰ ਹੈ। ਔਰ ਜੇ ਮੁਸਲਮਾਨਾਂ ਦੇ ਖਿਲਾਫ ਕੋਈ ਗੱਲ ਇੱਥੇ ਹੁੰਦੀ ਹੈ, ਇਹ ਜਿਹੜੀ ਹੈ ਅਗੇਂਸਟ ਦਾ ਸਿਵਿਕਸ ਹੈ, ਅਗੇਂਸਟ ਦਾ ਲਾਅ ਹੈ,
और अगेंस्ट द ह्यूमन राइट्स है। सो फिर मेरे मन च एप्रीशिएशन भी आई, मैं कहा कि भाई कला ही सिंह जाके जिहड़ा उत्थे गज गया पूरा उन्हें आर्गू किया। और हालांकि किस किस्म का रेसिज्म है जिहड़ा डोनाल्ड ट्रंप ने देख के बाद कमेंट किया है, उस तो ज़ाहिर है कि भी जे इस किस्म का बंदा वाइट हाउस पहुंचता है तो की हालात वो बनाएगा। तो वो कंपेयर कर रहा, वो कहता है कि बई इन्हें उस किस्म का हैट तो नहीं ना पाया जिवें तुसी पाया, और दैट इज द डिफरेंस एंड दैट इज द प्रॉब्लम। इदां दी उहदी स्टेटमेंट हैगी। सो कहना ये चाहुंदा है क्योंकि उहदे दिमाग च भी उन्हें मुसलमानां नाल आइडेंटिफाई कीता है और सर्टनली उन्हें ये कहने की कोशिश की भी ये अमेरिकन नहीं है और इसलिए यही प्रॉब्लम है। सो असी समझते हैं भी बेशक पहला तो यही आया भी आ बैल मुझे मार पाई, सच्ची गल है, पर मैं एडमायर भी करदा कि भी ये सिख स्पिरिट है जिहड़ी किते भी जाके भिड़ सकती है, जिन्होंने ये लगता है भी दूसरियां दे नाल धक्का हो रहा है तो ही कुडंट सिट उत्थे ऑल द वे इस वैदर च जाके उत्थे चैलेंज करना। इट नीड्स ए लॉट ऑफ करेज बट दैट इज व्हाट इट मीनस टू बी ए सिख। सो मैं इस कॉन्टेक्स्ट क्या है भी एक पासे ईवन जिहड़े चंगे रिपब्लिकन ने वो भी देख रहे ने भी साडी पार्टी किधर जा रही है। सो मैं ब्लूमबर्ग के हवाले नाल गल कर रहा सी, ये खबरां ही ने अजे कि मे बी ब्लूमबर्ग में जिवें अंग्रेजी कहते हैं थ्रो हिज हैट इन द रिंग, नहीं कि भी वो एज ए इंडिपेंडेंट उतरे। सो मैं समझदा भी इस वेले डेमोक्रेटां च भी कोई बहुती जान नज़र नहीं आती और जो हालात बनते जाते हैं जिस किस्म के जे ये सोसाइटी की पोलराइजेशन उस पासे वाल तुर जाती है जिधर नूं ये जा रही है तो ये बहुत नुकसानदेह होएगा। और जिवें शायद प्रेजिडेंट ओबामा ने भी कहा सी, किसी होर ने भी कहा सी कि डोनाल्ड ट्रंप वर्गी जिहड़ी सोच है वो IS की मदद कर रही है टू गेट दैम मोर रिक्रूट्स। हुण हालांकि जे कुल मिला के असीं देखीए जिहड़ी जिवें प्रेजिडेंट ओबामा की लाइन सी कि एक पासे अमेरिकन वैल्यूज़ ने और अमेरिकन वैल्यूज़ ने प्रवेल करने, पर जे असीं भी उसे ही डर्ट दे विच जाके सोचांगे एज अमेरिकन उन्हें कहा फिर दैन असीं IS की हैल्प कर रहे हैं। हुण IS ऑलरेडी हुण पिछे सी कि जी उन्हां दे जिहड़े लड़ाके ने उन्हां ने उन्हां दी अद्धियां तनख्वाहां कर दित्तियां। सो ज़ाहिर है कि किते ना किते उन्हां दा जिहड़ा पॉकेट आ हिट हो रही है, उन्हां कोल पैसे नहीं ने। और हुण थोड़ा बहुत जदों दुनिया गर्डल अप हो रही है, अमरीका ईरान रिलेशनशिप बैटर हुई है, दूसरियां चीज़ां ने सर्टनली ये कंट्रोल करनगे जां कर रहे ने। पर जे इस किस्म का ट्रेंड रहा है जो डोनाल्ड ट्रंप लाइन है फिर ये जिहड़ी है प्रॉब्लमैटिक लाइन होएगी। सो असीं समझते हैं भी एक पासे गल तां स्नो तो ही चली सी कि बीबी स्नो आई और अजे भी चार चफेरे वड्डे वड्डे ढेर लगे हुए ने, लेकिन चलो टर्शरी सड़कां भी थोड़ियां बहुत खुल गई हैं ਤੇ ਸੜਕਾਂ ਖੁੱਲੀਆਂ ਤੇ ਅਸੀਂ ਵੀ ਜਿਹੜੇ ਆ ਉੱਥੇ ਸਟੂਡੀਓ ਤੱਕ ਆ ਪਹੁੰਚੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।